ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 30 ਮਾਰਚ ਦਿਨ ਬੁੱਧਵਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਇਸ ਸਵੇਰ ਦੇ ਬੁਲੇਟਿਨ ਦੇ ਵਿੱਚ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਬਲੋਟ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 5200 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਜਿਹੜਾ ਡਰੱਗ ਨਸ਼ਿਆਂ ਦੇ ਮੁੱਦਿਆਂ ਦੇ ਉੱਤੇ ਮਜੀਠੀਆਂ ਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਘੇਰਿਆ, ਨਾਲ ਕੈਪਟਨ ਨੂੰ ਵੀ ਘਸੀੜਿਆ। ਹਾਂ ਬਿਲਕੁਲ ਜੀ, ਡਰੱਗ ਮੁੱਦੇ ਦਾ ਜਿਹੜਾ ਚਿੰਨ੍ਹ ਸੀ ਬੋਤਲ ਚੋਂ ਫੇਰ ਬਾਹਰ ਕੱਢ ਦਿੱਤਾ। ਇਸ ਵਾਰੀ ਆਮ ਆਦਮੀ ਪਾਰਟੀ ਨੇ ਕੱਢਿਆ ਔਰ ਇਹ ਮੁੱਦਾ ਜਿਹੜਾ ਕੁਛ ਸਮੇਂ ਤੋਂ ਸ਼ਾਂਤ ਚੱਲਿਆ ਆਉਂਦਾ ਸੀਗਾ, ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਘਟਨਾਵਾਂ ਦੇ ਸਿਲਸਿਲੇ ਤੋਂ ਬਾਅਦ ਇਹ ਮੁੱਦਾ ਜਿਹੜਾ ਬੈਠ ਗਿਆ ਸੀ। ਕਾਫੀ ਦੇਰ ਤੱਕ ਅਕਾਲੀ ਦਲ ਨੂੰ ਰਾਹਤ ਦਾ ਸਾਹ ਮਿਲਦਾ ਰਿਹਾ ਕਿ ਇਹ ਮੁੱਦਾ ਨਹੀਂ ਉੱਠਿਆ, ਪਰ ਅਚਾਨਕ ਆਮ ਆਦਮੀ ਪਾਰਟੀ ਦੇ ਆਸ਼ੀਸ਼ ਖੈਤਾਨ ਹੈ ਜਿਹੜੇ ਕੱਲ ਉਹ ਟਵੀਟ ਕਰਦੇ ਆ ਕਿ ਅਸੀਂ ਕੱਲ ਨੂੰ ਖੁਲਾਸਾ ਕਰਾਂਗੇ, ਉਹ ਅੱਜ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਸਾਰਾ ਕੁਛ ਦੱਸ ਦਿੰਦੇ। ਕਹਿੰਦੇ ਜੀ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਉਹ ਡਰੱਗ ਰੈਕਟ ਦੇ ਕਿੰਗ ਪਿਨ ਆ, ਸਰਗਨਾ ਆ, ਉਹਨਾਂ ਨੇ ਪ੍ਰਾਪਰਟੀ ਖਰੀਦੀ ਹੈ ਡਰੱਗ ਦੇ ਪੈਸਿਆਂ ਨਾਲ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਲ ਹੀ ਘੜੀਸ ਲਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਉਸ ਸਮੇਂ ਸਾਰੀ ਭਮੀਰੀ ਜਿਹੜੀ ਪੁੱਠੇ ਪਾਸੇ ਘੁਮਾ ਦਿੱਤੀ CBI ਦੀ ਜਾਂਚ ਦੀ ਮੰਗ ਤੋਂ ਕਰਾ ਕੇ, ਜਦੋਂ ਸਾਰੇ CBI ਦੀ ਜਾਂਚ ਦੀ ਮੰਗ ਕਰ ਦਿੱਤਾ ਸੀ। ਪੰਜਾਬ ਪੁਲਿਸ ਨੂੰ ਵੀ ਉਹਨਾਂ ਨੇ ਕਟਹਿਰੇ 'ਚ ਖੜਾ ਕਰ ਲਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਜਨਤਕ ਕੀਤੀ ਹੈ ED ਦੀ ਪੁੱਛਗਿੱਛ ਜਿਹੜੀ ਬਿੱਟੂ ਚਾਹਲ ਦੇ ਨਾਲ ਹੋਈ ਸੀ। ਇਹ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੈ ਜੀ। ਜਗਜੀਤ ਸਿੰਘ ਚਾਹਲ ਤੋਂ ਜਿਹੜੀ ਪੁੱਛਗਿੱਛ ਕੀਤੀ ਸੀ ED ਨੇ, ਉਹ ਸਵਾਲ ਜਵਾਬ ਬਿੱਟੂ ਔਲਖ ਤੇ ਜਗਜੀਤ ਚਾਹਲ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹ ਉਹਨਾਂ ਨੇ ਤਰਤੀਬਵਾਰ ਜਨਤਕ ਕਰ ਦਿੱਤੀ ਹੈ। ਸਵਾਲ ਜਵਾਬ ਜਿਹੜੇ ਹੁੰਦੇ ਆ ਉਹਦੇ ਵਿੱਚ ਨਾ ਜ਼ਿਕਰ ਆਉਂਦਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ, ਹੋਰ ਜਿਹੜੇ ਉੱਧਰ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਖਾਸ ਤੌਰ ਤੇ ਕੈਨੇਡਾ ਦੇ ਵਿੱਚੋਂ ਪਿੰਡੀ ਸੱਤੇ ਹੋਰੀ ਜਿਹੜੇ ਪਹਿਲਾਂ ਵੀ ਨਾਂ ਸਾਹਮਣੇ ਆਇਆ। ਉਹ ਇੱਕ ਸਵਾਲਾਂ ਜਵਾਬਾਂ ਦੀ ਜਿਹੜੀ ਸੂਚੀ ਹੈ ਉਹ ਨਵੀਂ ਹੈ ਸਾਰੇ ਘਟਨਾਕ੍ਰਮ ਦੇ ਵਿੱਚ ਕਿ ਉਹਦੇ 'ਚ ਜੋ ਸਵਾਲ ਪੁੱਛੇ ਉਹਨਾਂ ਨੇ ਜਵਾਬ ਦਿੱਤੇ। ਉਹਦੇ ਵਿੱਚ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਨਾਂ ਆ ਉਹ ਲੈਂਦੇ ਆ ਮਨਜਿੰਦਰ ਸਿੰਘ ਬਿੱਟੂ ਔਲਖ ਤੇ ਜਗਜੀਤ ਚਹਿਲ, ਦੋਨੇ ਜਿਹੜੇ ਅਕਾਲੀ ਦਲ ਦੇ ਬੜੇ ਨਜ਼ਦੀਕ ਸੀਗੇ। ਇਹਦੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਜ਼ਦੀਕੀ ਆ। ਹੁਣ ਦੋ ਇਹ ਨਾਂ ਲੈਂਦੇ ਆ, ਤੀਜਾ ਜਗਦੀਸ਼ ਭੋਲਾ। ਸਾਡੇ ਵਰਗੇ ਨੂੰ ਪੁਲਿਸ ਐਵੇਂ ਚੁੱਕ ਕੇ ਲੈ ਜਾਂਦੀ ਹੈ ਜੇਕਰ ਕਿਸੇ ਸੱਜਣ ਬੇਲੀ ਨੇ ਕੋਈ ਗੁਨਾਹ ਕੀਤਾ ਹੋਵੇ ਤੇ ਅਗਲਾ ਇੱਕ ਰਾਤ ਸਾਡੇ ਵਰਗੇ ਕੋਲ ਅਣਜਾਣ 'ਚ ਰਹਿ ਗਿਆ ਹੋਵੇ, ਅਗਲੇ ਦਿਨ ਉਹਨੂੰ ਵੀ ਚੁੱਕ ਲੈਂਦੇ ਕਿ ਕੱਲ ਤੇਰੇ ਕੋਲ ਰਿਹਾ ਸੀ, ਦੱਸ ਕਿੱਥੇ ਆਇਆ। ਉਹ ਅਸੀਂ ਫੜਿਆ ਹੋਇਆ ਫਲਾਣੇ ਕੋਲੋਂ ਰਹਿ ਕੇ ਆਇਆ, ਉਹਨੂੰ ਕਾਹਤੋਂ ਰੱਖਿਆ। ਉਹ ਹੋਰ ਨਹੀਂ ਕਿ ਚਾਰ ਪੈਸੇ ਝਾੜ ਲੈਂਦੇ ਆ ਕਿ ਨਹੀਂ ਤਾਂ ਤੈਨੂੰ ਵੀ ਪਨਾਹ ਦੇਣ ਦੇ ਕੋਸ਼ਿਸ਼ ਦੇ ਵਿੱਚ ਅਸੀਂ ਅੰਦਰ ਕਰ ਦਿਆਂਗੇ। ਹੁਣ ਇੱਥੇ ਵੇਖੋ ਦੋ ਇਹ ਬਿੱਟੂ ਹੋਰੀ ਚਹਿਲ ਹੋਰੀ ਦੋ ਜਣੇ ਜਗਦੀਸ਼ ਭੋਲਾ ਤੀਜਾ ਸਿੱਧਾ ਨਾਂ ਲੈ ਰਹੇ ਆ ਮਜੀਠੀਆ ਸਾਹਿਬ ਦਾ, ਪਰ FIR ਜਿਹੜੀ ਹੈ ਪੰਜਾਬ ਪੁਲਿਸ ਕੋਈ FIR ਵੀ ਛੱਡੋ, ਪੁੱਛਗਿੱਛ ਲਈ ਵੀ ਮਜੀਠੀਆ ਸਾਹਿਬ ਨੂੰ ਨਹੀਂ ਬੁਲਾਉਂਦੀ, ਜਿੱਥੇ ਪੁਲਿਸ ਦੀ ਭੂਮਿਕਾ ਸ਼ੱਕੀ ਬਣਦੀ ਹੈ। ਦੂਸਰੀ ਗੱਲ ਕਿ ED ਇਹ ਸਭ ਕੁਛ ਵੇਖੋ, ED ਦੇ ਕੋਲ ਸਾਰਾ ਇਹ ਖੁਲਾਸਾ ਸੀਗਾ
ਸਵਾਲ ਜਵਾਬਾਂ ਦੇ ਵਿੱਚ ਨਾ ਆਇਆ। ਉਹ ਇੱਕ ਵਾਰੀ ਮਜੀਠੀਆ ਸਾਹਿਬ ਨੂੰ ਤਲਬ ਕਰਦੇ, ਦੂਜੀ ਵਾਰ ਤਲਬ ਹੀ ਨਹੀਂ ਕਰਦੇ, ਜਦ ਕਿ ਆਪ ਹੀ ਕਹਿੰਦੇ ਆ ਕਿ ਮਜੀਠੀਆ ਸਾਹਿਬ ਤੋਂ ਹਾਲੇ ਪੁੱਛਗਿੱਛ ਹੋਣੀ ਜਿਹੜੀ ਬਾਕੀ ਆ, ਇਹ ਪੁੱਛਗਿੱਛ ਥੋੜੀ ਮਾਮੂਲੀ ਹੋਈ ਆ, ਦੂਜੀ ਵਾਰ ਪੁੱਛਗਿੱਛ ਕਰਾਂਗੇ। ਦੂਜੀ ਵਾਰ ਉਹ ਨਾ ਹੀ ਨਹੀਂ ਲੈਂਦੇ, ਫਿਰ ਬਦਲੀ ਕਰ ਦਿੱਤੀ ਜਾਂਦੀ ਹੈ ਡਾਕਟਰ ਨਰਿੰਦਰ ਸਿੰਘ ਦੀ, ਬਦਲੀ ਜਿਹੜੀ ਅਦਾਲਤ ਵਿੱਚ ਜਾ ਕੇ ਰੁਕ ਜਾਂਦੀ ਹੈ। ਫਿਰ ਸਾਰਾ ਜਿਹੜੀਆਂ ਤਰਕੀਬਾਂ ਆ ਜਿਹੜੀਆਂ ਉਹ ਕੰਮ ਨਹੀਂ ਆਉਂਦੀਆਂ ਤੇ ਅਖੀਰੀ ਜਿਹੜਾ ਕੇਸ ਹੈ ਉਹਦੀ ਜਿਹੜੀ ਨਿਬੜਨ ਦੀ ਚਾਲ ਆ ਉਹ ਬੜੀ ਸੁਸਤ ਹੋ ਜਾਂਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈ ਸਵਾਲ ਆ ਜੋ ਵੈਸੇ ਹੁਣ ਇਹਨਾਂ ਸਵਾਲ ਦੇ ਜਵਾਬ ਇਨਕੁਆਇਰੀ ਇੱਕ ਹੋਣੀ ਚਾਹੀਦੀ ਹੈ ਜੋ ਸਾਰੀਆਂ ਚੀਜ਼ਾਂ ਨੂੰ ਉਧੇੜੇ ਇਹਨਾਂ ਚੀਜ਼ਾਂ ਨੂੰ ਸਾਫ਼ ਕਰੇ ਕਿ ਕਿੱਥੇ ਗਲਤੀ ਹੋਈ ਹੈ, ਕਿਹੜਾ ਬੰਦਾ ਨਾਲ ਸੀ, ਕਿਉਂਕਿ ਬਹੁਤ ਵੱਡਾ ਮਸਲਾ ਸੀ। ਪਰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਹੁਣ ਤੱਕ ਕੰਮ ਕੀਤਾ, ਈਡੀ ਨੇ ਕੰਮ ਕੀਤਾ, ਉਹ ਕੰਮ ਜਿਹੜਾ ਆ ਉਹ ਸਹੀ ਨਹੀਂ ਮੰਨਿਆ ਜਾ ਸਕਦਾ ਕਿ ਉਹ ਜਿਹੜਾ ਵੱਡਾ ਕੇਸ ਸੀਗਾ ਉਹਦੇ ਅਨੁਕੂਲ ਇਹ ਸਹੀ ਨਹੀਂ ਹੋਇਆ। ਹੁਣ ਸਿਆਪਾ ਹੈ ਕਿ ਜਾਂਚ ਲਈ ਜਾਈਏ ਕਿਤੇ ਕੋਲ, ਲੈ ਦੇ ਕੇ ਸਾਡੇ ਕੋਲ CBI ਬਚਦੀ ਹੈ। CBI ਬਾਰੇ ਇਹ ਮਸ਼ਹੂਰ ਹੈ ਕਿ ਪਿੰਜਰੇ ਦਾ ਤੋਤਾ, ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਉਹਨੂੰ ਤੋਤੇ ਦਾ ਪਿੰਜਰਾ ਦੱਸਦੀ ਹੈ, ਪਿੰਜਰੇ ਦਾ ਤੋਤਾ ਦੱਸਦੀ ਹੈ। ਸੋ ਜਾਵੇ ਤੇ ਬੰਦਾ ਜਾਵੇ ਕਿੱਥੇ। ਵੈਸੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਮੁੱਦਾ ਇਹ ਨਵਾਂ ਨਹੀਂ ਹੈ। ਇਹ ਕਹਿੰਦੇ ਸੀ ਅਸੀਂ ਬਹੁਤ ਵੱਡਾ ਖੁਲਾਸਾ ਕਰਾਂਗੇ ਮਜੀਠੀਆ ਸਾਹਿਬ ਬਾਰੇ, ਤਾਂ ਇਹਨਾਂ ਕੋਲ ਕਹਿਣ ਲਈ ਕੋਈ ਨਵਾਂ ਨਹੀਂ ਸੀ ਤੇ ਅਕਾਲੀਆਂ ਕੋਲ ਜਵਾਬ ਦੇਣ ਲਈ ਕੁਝ ਨਹੀਂ ਸੀ। ਉਹ ਵਲਟੋਏ ਹੋਰੀ ਜਾਂ ਜਿਹੜੇ ਮਹਿਸ਼ਿੰਦਰ ਸਿੰਘ ਗਰੇਵਾਲ ਰੱਟੇ ਰਵਾਏ ਜਵਾਬ ਉਹਨਾਂ ਦੇ ਕੋਲ ਆ, ਯਾਨੀ ਕੁਛ ਵੀ ਨਵਾਂ ਨਹੀਂ। ਪਰ ਸਵਾਲ ਜਿਹੜੇ ਆ ਉਹ ਅੱਜ ਵੀ ਬਿਲਕੁਲ ਤਰੋ ਤਾਜ਼ਾ ਖੜੇ ਆ, ਉਹਨਾਂ ਦੇ ਜਵਾਬ ਕਿਸੇ ਕੋਲ ਰਿਹਾ। ਜੀ ਮਿੰਟੂ ਜੀ, ਤੇ ਆਪਾਂ ਜੇ ਹੁਣ ਅਗਲੀ ਜਿਹੜੀ ਗੱਲ ਵੱਲ ਵੱਧਦੇ ਹਾਂ, ਕੈਪਟਨ ਹੁਣਾਂ ਨੇ ਘਨੱਈਆ ਦਾ ਪੱਖ ਪੂਰਦਿਆਂ ਆਖਿਆ ਵੀ ਹੁਣ 84 ਨੂੰ ਭੁੱਲ ਜਾਓ। ਇਹ ਕਾਂਗਰਸ ਵਾਲੇ ਇਸੇ ਚੀਜ਼ ਤੇ ਹੀ ਲੱਗੇ ਹੋਏ ਆ ਵੀ ਭੁੱਲ ਹੀ ਜਾਓ ਹਰ ਇੱਕ ਚੀਜ਼। ਘਨੱਈਆ ਦਾ ਜਿਹੜਾ ਕਿਰਦਾਰ ਹੈ ਉਹ ਇਸੇ ਕਰਕੇ ਸ਼ੱਕੀ ਹੋ ਰਿਹਾ ਨਾ ਜੀ। ਇਹ ਚਾਹ ਪਾਣੀ ਪੀਂਦੇ ਆ ਰਾਹੁਲ ਗਾਂਧੀ ਨਾਲ, ਉਧਰੋਂ ਖੱਬੇ ਪੱਖੀਆਂ ਨਾਲ। ਤੁਹਾਨੂੰ ਪਤਾ ਕਾਂਗਰਸ ਦਾ ਜਿਹੜਾ ਉਹ ਵਾਹਵਾ ਇਹਨਾਂ ਦਾ ਦਸਤ ਪੰਜਾ ਸਿਆਸੀ ਤੌਰ ਤੇ ਵਾਹਵਾ ਚਿਰ ਦਾ ਪਿਆ ਹੋਇਆ। ਇਹ ਸਾਰਾ ਕੁਛ ਜਿਹੜਾ ਹੈ ਉਹ ਆਪਣੇ ਆਪ ਹੀ ਸਾਫ਼ ਹੋ ਜਾਂਦਾ। ਔਰ ਹੁਣ ਤੇ ਇਹ ਵੀ ਕਿਆਫੇ ਹੈ ਕਿ ਇੱਕ ਤੀਜੀ ਧਿਰ ਦੇ ਵਜੋਂ ਨੀਤੀਸ਼ ਕੁਮਾਰ ਨੂੰ ਵੀ ਅੱਗੇ ਲਿਆਉਣ ਦੇ ਚਰਚੇ ਆ ਕਿ ਉਹ ਸਾਰੇ ਫਰੰਟ ਤੇ ਇਕੱਠੇ ਹੁੰਦੇ ਪਏ ਤੇ ਉਹ ਕਿਤੇ ਨਾ ਕਿਤੇ ਕਨਸੂਆ ਜਿਹੜੀਆਂ ਸੱਚ ਹੁੰਦੀਆਂ। ਪਰ ਕੈਪਟਨ ਅਮਰਿੰਦਰ ਸਿੰਘ ਜਿਹੜੀ ਗੱਲ ਕਹਿੰਦੇ ਪਏ ਆ, ਚਲੋ ਠੀਕ ਆ, ਉਹ ਘਨੱਈਆ ਦੇ ਸਟੈਂਡ ਦੇ ਨਾਲ ਇਤਫਾਕ ਰੱਖਦੇ ਆ, ਉਹਨਾਂ ਦੀ ਸੋਚ ਆ। ਪਰ 84 ਭੁੱਲ ਜਾਣ ਵਾਸਤੇ ਉਹ ਕਹਿਣ ਵਾਲੇ ਕੌਣ ਹੁੰਦੇ ਆ? 84 ਭੁੱਲਣੀ ਉਹਨਾਂ ਨੇ ਹੈ ਜਿਨ੍ਹਾਂ ਦੇ ਜੀਅ ਵਿਛੜੇ ਆ, ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਕੋਹ ਕੇ ਉਹਨਾਂ ਦੇ ਬੱਚੇ ਮਾਰ ਦਿੱਤੇ ਗਏ, ਉਹਨਾਂ ਦੇ ਆਪਣੇ ਪਰਿਵਾਰ ਮਾਰ ਦਿੱਤੇ ਗਏ। ਤੁਸੀਂ ਉਹਨਾਂ ਕੋਲ ਪੁੱਛੋ ਕਿ ਉਹ ਭੁੱਲਣ ਨੂੰ ਤਿਆਰ ਨੇ। ਜੇਕਰ ਉਹ ਤਿਆਰ ਨੇ ਤੇ ਤੁਸੀਂ ਉਹਨਾਂ ਨੂੰ ਕਹਿ ਦਿਓ। ਔਰ ਦੂਜੀ ਗੱਲ ਦੇਖੋ, ਜੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ 84 ਭੁੱਲ ਜਾਓ, ਜਿਨ੍ਹਾਂ ਦੇ ਆਪਣੇ ਜਿਗਰ ਦੇ ਟੋਟੇ ਕਹਿ ਲਓ, ਜਾਨੋਂ ਪਿਆਰੇ ਕਹਿ ਲਓ, ਸਾਹਾਂ ਦੇ ਨੇੜੇ ਕਹਿ ਲਓ, ਜਿਹੜੇ ਵਿਛੜ ਗਏ, ਤੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਭੁੱਲ ਜਾਓ ਇਸ ਕਤਲੇਆਮ ਨੂੰ, ਤੇ ਫਿਰ ਤੁਸੀਂ ਕਿਉਂ ਨਹੀਂ ਭੁੱਲਦੇ? ਤੁਸੀਂ ਭੁੱਲਰ ਵਾਲੇ ਜਿਹੜੇ 25 ਸਾਲ ਤੋਂ ਤੁਸੀਂ ਜੇਲ੍ਹਾਂ 'ਚ ਫਸਾਏ ਆ, ਜਾਂ ਹੋਰ ਦੂਜੇ ਇਸ ਸਾਰੇ ਮਾਮਲੇ ਦੇ ਵਿੱਚ ਜੋ ਪੰਜਾਬ 'ਚ ਚੱਲਿਆ ਸੀ ਦੌਰ, ਉਹਦੇ ਨਾਲ ਜੁੜੇ ਕੇਸਾਂ ਦੇ ਵਿੱਚ ਲੋਕ ਨਜ਼ਰਬੰਦ ਹੈ, ਤੇ ਫਿਰ ਤੁਸੀਂ ਵੀ ਭੁੱਲ ਕੇ ਰਿਹਾ ਕਰ ਦਿਓ। 20-25 ਸਾਲ ਹੋ ਗਏ ਆ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਆਪਾਂ ਯਾਦ ਕਰਾਈਏ ਤੇ ਇਹਨਾਂ ਨੇ ਪਿੱਛੇ ਜੇ ਬੁੱਕ ਲਿਖੀ ਹੈ, ਕਿਤਾਬ ਲਿਖੀ ਹੈ ਬਾਬਾ ਆਲਾ ਸਿੰਘ ਤੇ, ਜੋ ਇਹਨਾਂ ਦੇ ਪੁਰਖ ਸਨ। ਤੇ ਜੇ ਤੁਹਾਨੂੰ ਹਿਸਟਰੀ, ਤੁਸੀਂ ਇਹ ਕਹਿੰਦੇ ਹੋ ਕਿ ਹਿਸਟਰੀ ਦਾ ਪਾਰਟ ਹੈ, ਇਹਨਾਂ ਨੇ ਅੱਜ ਕਿਹਾ ਕਿ ਬਲੂ ਸਟਾਰ ਸੀ ਜਾਂ 84 ਕਤਲੇਆਮ ਸੀ, ਇਹ ਹਿਸਟਰੀ ਦਾ ਪਾਰਟ ਹੋ ਗਿਆ, ਹੁਣ ਭੁੱਲ ਕੇ ਅੱਗੇ ਚੱਲੀਏ। ਤਾਂ ਫਿਰ ਤੁਸੀਂ ਉਹਨਾਂ ਦੀ ਜਿਹੜੀ ਸਦੀਆਂ ਪਹਿਲਾਂ ਦੀ ਹਿਸਟਰੀ ਕਿਉਂ ਲਿਖ ਰਹੇ ਹੋ? ਤੁਸੀਂ ਵੀ ਤੇ ਛੱਡੋ, ਤੁਸੀਂ ਭੁੱਲ ਜਾਓ। ਇਹ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਜਾਣਦੇ ਕਿ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹ ਇਤਿਹਾਸ ਸਿਰਜਣ ਤੋਂ ਮਹਿਰੂਮ ਹੋ ਜਾਂਦੀਆਂ। ਜੀ ਬਿਲਕੁਲ। ਤੇ ਅਗਲੀ ਆਪਾਂ ਜੇ ਗੱਲ ਕਰੀਏ, ਵਿਜੇ ਮਾਲਿਆ ਕਹਿੰਦੇ ਜੀ ਊਂਟ ਪਹਾੜ ਦੇ ਥੱਲੇ ਆਇਆ ਆ, 4000 ਮੋੜਨ ਨੂੰ ਤਿਆਰ ਹੋਇਆ 4000 ਕਰੋੜ, ਪਰ ਫਿਰ ਵੀ ਫਾਇਦਾ 5000 ਕਰੋੜ ਦਾ ਕਰਾ ਗਿਆ ਆਪਣਾ। ਊਂਟ ਪਹਾੜ ਦੇ ਥੱਲੇ ਕਾਹਦਾ ਆਇਆ ਜੀ? ਮੈਨੂੰ ਲੱਗਦਾ ਊਂਟ ਦੇ ਉੱਤੋਂ ਛਾਨਣੀ ਲੈਣੀ ਹੈ ਜੀ, ਊਂਟ ਦੇ ਉੱਤੋਂ ਛਾਨਣੀ ਜਿੰਨਾ ਹੀ ਭਾਰ ਲੈਣਾ, ਕੋਈ ਬਹੁਤਾ ਨਹੀਂ ਹੈ। ਕਿ ਦੇਖੋ 9000 ਕਰੋੜ ਲੈ ਕੇ ਉਹ ਭੱਜਿਆ ਸੀ, 4000 ਕਰੋੜ ਦਾ ਉਹਦੇ ਵਕੀਲ ਨੇ ਜਾ ਕੇ ਇਹ ਹਾਂ ਕੀਤੀ ਹੈ ਕਿ ਭਾਈ ਅਸੀਂ 4000 ਕਰੋੜ ਰੁਪਇਆ ਭਰ ਦਿਆਂਗੇ। ਉਹਦੇ ਲਈ ਵੀ 30 ਸਤੰਬਰ ਤੱਕ ਦੀ ਮੋਹਲਤ ਲਈ ਹੈ। ਹੁਣ 30 ਸਤੰਬਰ ਤੱਕ ਬਹੁਤ ਕੁਝ ਹੋਣਾ। ਇਹਨਾਂ ਨੇ ਇੱਕ ਵਾਰੀ ਜਿਹੜਾ ਘੋੜਿਆਂ ਦਾ ਵਪਾਰੀ ਸੀ ਬਹੁਤ ਤਗੜਾ, ਹਸਨ ਅਲੀ,
ਉਹਨੂੰ ਵੀ ਫੜ ਲਿਆ ਸੀ। ਉਹਨੇ ਵੀ ਅਦਾਲਤ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਮੈਨੂੰ ਮੋਹਲਤ ਦਿਓ, ਮੈਂ ਕਰ ਦੇਣਾ ਅਰੇਂਜਮੈਂਟ। ਜਦੋਂ ਬਾਹਰ ਆ ਗਿਆ ਉਹਨੂੰ ਮਿਲ ਗਈ, ਉਦੋਂ ਥੋੜੀ ਜਿਹੀ ਛੋਟੀ ਜਿਹੀ ਜ਼ਮਾਨਤ ਮਿਲੀ ਸੀਗੀ, ਉਹ ਬਾਹਰ ਆ ਗਿਆ, ਉਹਨੇ ਐਸਾ ਜੁਗਾੜਬੰਦਾ ਲਾਇਆ ਕਿ ਬਾਅਦ ਦੇ ਵਿੱਚ ਜ਼ਮਾਨਤ ਵੀ ਪੱਕੀ ਲੈ ਗਿਆ। ਬਾਅਦ ਦੇ ਵਿੱਚ ਵੱਡੇ ਵੱਡੇ ਹਥਿਆਰਾਂ ਦੇ ਜਿਹੜੇ ਅੰਤਰਰਾਸ਼ਟਰੀ ਵਪਾਰੀ ਸੀ ਉਹਦੀ ਪਿੱਠ ਤੇ ਆਣ ਖੜੇ। ਕਰੋੜਾਂ ਅਰਬਾਂ ਦਾ ਉਹਨੇ ਟੈਕਸ ਦੇਣਾ, ਉਹ ਅੱਜ ਵੀ ਉਹਦੇ ਵੱਲ ਪੈਂਡਿੰਗ ਪਿਆ। ਸੋ ਕਿਸੇ ਮਾਹੌਲ ਤੋਂ ਉਹੋ ਜਿਹੀ ਨਾ ਮਿਲ ਜਾਵੇ ਕਿ ਇੱਕ ਵਾਰੀ ਖੜਨ ਜੋਗੀ ਥਾਂ ਮਿਲ ਜੇ, ਵਿਜੇ ਮਾਲੀਆ ਸਾਹਿਬ ਆਪੇ ਲੇਟ ਜਾਣ, ਉਹ ਆਪੇ ਲੇਟਣ ਜੋਗੀ ਥਾਂ ਬਣਾ ਲੈਣ। ਕਿਤੇ ਇਹੋ ਜਿਹਾ ਕੰਮ ਤੇ ਨਹੀਂ ਕਰਦੇ ਪਏ। ਪਰ ਗੱਲ ਸਵਾਲ ਉੱਥੇ ਹੀ ਖੜਦਾ ਕਿ 9,000 ਕਰੋੜ ਰੁਪਈਆ ਜੇ ਉਹਨੇ ਬੈਂਕਾਂ ਦਾ ਦੇਣਾ ਤੇ 4,000 ਕਰੋੜ ਰੁਪਏ ਦੀ ਸੈਟਲਮੈਂਟ ਕਿਉਂ? 5,000 ਕਰੋੜ ਰੁਪਏ ਦਾ ਰਗੜਾ ਕਿਉਂ? ਦੇਸ਼ ਜਿਹੜਾ ਹੈ ਉਹ ਇੰਨਾ ਆਰਥਿਕ ਤੌਰ ਤੇ ਮਜ਼ਬੂਤ ਥੋੜ੍ਹਾ ਹੈ ਕਿ ਇੱਕ ਕਾਰਪੋਰੇਟ ਬੰਦੇ ਨੂੰ ਉਹ 5,000 ਕਰੋੜ ਛੱਡ ਦੇਵੇ। ਪਰ ਸਵਾਲ ਇੱਥੇ ਇਹ ਉੱਠਦਾ ਕਿ ਚਲੋ ਜਾਂਦੇ ਭੂਤ ਦਾ ਲੰਗੋਟੀ ਸਹੀ, ਵਿਜੇ ਮਾਲੀਆ ਤੋਂ ਚਲੋ ਇੰਨਾ ਹੀ ਲੈ ਦੇ ਕੇ, ਕਿਉਂਕਿ ਉਹਦੀ ਪ੍ਰੋਪਰਟੀ ਜੇ ਸਾਰੀ ਪ੍ਰੋਪਰਟੀ ਜਿਹੜੀ ਬੈਂਕਾਂ ਕੋਲ, ਇਹ ਵੀ ਇੱਕ ਇੱਥੋਂ ਦੇ ਨਿਯਮਾਂ ਦੇ ਵਿੱਚੋਂ ਇੱਕ ਵੱਡਾ ਨਿਯਮ ਹੈ। ਜਿਵੇਂ ਸਾਡੇ ਇੱਕ ਇੱਥੇ ਜਿਹੜੇ ਸੱਤਾ ਨੂੰ ਚਲਾਉਂਦੇ ਆ, ਉਹਨਾਂ ਨੇ SGPC ਦੀ 20 ਕਿੱਲੇ ਜ਼ਮੀਨ ਲਈ ਹੋਈ ਹੈ ਸ਼ਾਹਬਾਦ ਮਾਰਕੰਡਾ ਨੇੜੇ ਹਰਿਆਣੇ ਦੇ ਵਿੱਚ। 20 ਕਿੱਲੇ ਲੀਜ਼ ਆਪ ਹੀ ਲਈ ਹੋਈ ਹੈ ਤੇ ਲੀਜ਼ ਤੇ 20 ਕਿੱਲੇ ਲੈ ਕੇ 20 ਕਰੋੜ ਰੁਪਈਆ ਟਰਸਟ ਬਣਾ ਕੇ ਉਹਦੇ ਤੇ ਲੋਨ ਲੈ ਲਿਆ। ਹੁਣ ਤੁਸੀਂ ਦੱਸੋ, ਪੰਜਾਬ ਦੀ ਕਿਸੇ ਵੀ ਵੱਡੀ ਤੋਂ ਵੱਡੀ ਜਰਖੇਜ਼ ਭੂਮੀ ਲੈ ਕੇ ਚੱਲ ਜਾਓ ਬੈਂਕ ਕੋਲ, ਤੁਹਾਨੂੰ ਕਿੱਲੇ ਤੇ ਕਰੋੜ ਰੁਪਈਆ ਕਰਜ਼ਾ ਦੇ ਦੇਣਗੇ? ਕਦੇ ਨਹੀਂ। ਪਰ ਇਹਨਾਂ ਨੂੰ ਮਿਲ ਜਾਂਦਾ। ਉਹੀ ਗੱਲ ਹੈ ਕਿ ਵਿਜੇ ਮਾਲੀਆ ਦੀ ਉਨੀ ਪ੍ਰਾਪਰਟੀ ਨਹੀਂ ਜਿੰਨਾ ਉਹਨੂੰ ਇਹਨਾਂ ਨੇ ਬੈਂਕ ਲੋਨ ਦਿੱਤਾ ਹੈ। ਪ੍ਰਾਪਰਟੀ ਜਿਹੜੀ ਜ਼ਿਆਦੀ ਹੈ ਉਹਦੀ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਹੈ, ਉਹ ਇਹ ਅਟੈਚ ਨਹੀਂ ਕਰ ਸਕਦੇ। ਜਿਹੜੀ ਇੱਥੋਂ ਵਾਲੀ ਹੈ ਉਹ ਵੇਚ ਵੱਟ ਕੇ ਵੀ ਪੂਰੀ ਨਹੀਂ ਹੁੰਦੀ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇ ਇਸ ਤਰੀਕੇ ਦੇ ਨਾਲ ਸੈਟਲਮੈਂਟਾਂ ਹੁੰਦੀਆਂ ਰਹੀਆਂ, ਇਸ ਤਰੀਕੇ ਦੇ ਨਾਲ ਇਹ ਭੱਜਦੇ ਰਹੇ, ਤਾਂ ਜਿਹੜਾ 11 ਖਰਬ ਰੁਪਈਆ ਦਾ ਅੰਕੜਾ ਜਿਹਦੇ 'ਚ ਇਹਦੇ ਮੋਦੀ ਦੇ ਮਿੱਤਰ ਅੰਬਾਨੀ ਵੀ ਆਉਂਦੇ ਆ, ਅਡਾਨੀ ਵੀ ਆਉਂਦੇ ਆ, ਸਭ ਤੋਂ ਜ਼ਿਆਦਾ ਅੰਬਾਨੀਆਂ ਨੇ ਦੇਣਾ 1,11,000 ਕਰੋੜ ਰੁਪਏ ਦਾ ਕਰਜ਼ਾ। ਯਾਨੀ ਇਹ ਜਿਹੜੇ ਵਿਧਾਂਤਾ ਗਰੁੱਪ ਵਾਲੇ ਆ, ਅਡਾਨੀ ਇਹ ਸਾਰੇ ਜਿਹੜੇ ਆ ਬਹੁਤ ਵੱਡੇ ਘਰਾਣੇ ਆ, ਜਿਹੜੇ ਕਾਰਪੋਰੇਟ ਘਰਾਣੇ, 11 ਖਰਬ ਇਹਨਾਂ ਨੇ ਅੱਗੇ ਲੈ ਕੇ ਜਿਹੜਾ ਨੱਪ ਘੁੱਟ ਲਿਆ ਆ ਥੋੜਾ ਜਿਹਾ 15-16 ਸਾਲਾਂ ਦੇ ਵਿੱਚ। ਤੇ ਜੇ ਇਸ ਤਰੀਕੇ ਦੇ ਨਾਲ ਸੈਟਲਮੈਂਟਾਂ ਹੁੰਦੀਆਂ ਰਹੀਆਂ ਤੇ ਫਿਰ ਤੇ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਲੁੱਟ ਦਾ ਜ਼ਰੀਆ ਬਣ ਜਾਏਗਾ ਕਿ ਉਹ ਪਹਿਲਾਂ ਕਾਰਪੋਰੇਟ ਜਿਹੜਾ ਸਪਾਂਸਰ ਕਰਕੇ ਇਹਨਾਂ ਨੂੰ ਚੋਣ ਲੜਾ ਦਿਆ ਕਰੇਗਾ, ਬਾਅਦ ਦੇ ਵਿੱਚ ਮਨ ਮਾਫਕ ਨਾਲ ਲੁੱਟ ਕੇ ਆਪਣਾ ਕਰਜ਼ਾ ਮਾਫ ਕਰਾ ਲਿਆ ਕਰੇਗਾ। ਬਿਲਕੁਲ ਜੀ, ਮੌਜਾਂ ਲੱਗੀਆਂ ਪਈਆਂ ਜੀ ਇਹਨਾਂ ਦੀਆਂ ਇਸ ਟਾਈਮ ਪੂਰੇ ਪਾਸੇ। ਅਗਲੀ ਗੱਲ ਕਰੀਏ ਵੀ ਗੁਰਸਿੱਖ ਨੂੰ ਜਲੀਲ ਕਰਨ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਦੇ ਨਾਂ ਤੇ ਫਾਹਾ ਹੀ ਵੱਢਿਆ। ਇਹ ਤੇ ਆਪਾਂ ਨੂੰ ਪਤਾ ਸੀਗਾ ਜੀ ਕਿ ਇਹੋ ਜਿਹੀ ਉਹੀ ਕਾਰਵਾਈ ਹੋਣੀ ਹੈ। ਕਾਰਵਾਈ ਕਾਹਦੀ ਹੈ ਜੀ? ਇਹ ਕਾਰਵਾਈ ਸਿਰਫ ਤੇ ਸਿਰਫ ਕਾਗਜ਼ਵਾਈ ਹੈ। ਕਾਰਵਾਈ ਨਹੀਂ, ਕਾਗਜ਼ਵਾਈ ਹੈ। ਥੋੜੀ ਜਿਹੀ ਕਾਗਜ਼ ਵਾਹ ਕੇ ਤੇ ਫਾਹਾ ਨਿਬੇੜ ਦਿੱਤਾ, ਉਹ ਵੀ ਤਾਂ ਕਿ ਇੱਕ ਸੰਘਰਸ਼ ਲੜਨਾ। ਤੁਸੀਂ ਦੇਖੋ 3-4 ਦਿਨ ਹੋ ਗਿਆ, ਸਿੱਖ ਨੌਜਵਾਨ, ਸਿੱਖ ਜਥੇਬੰਦੀਆਂ ਉੱਥੇ ਜਦੋਜਹਿਦ ਕਰਦੀਆਂ ਪਈਆਂ। ਜਦ ਕਿ ਹੋਣਾ ਉਲਟ ਚਾਹੀਦਾ ਸੀ, ਜਦੋਜਹਿਦ ਉਹਨਾਂ ਨੂੰ ਕਰਨੀ ਚਾਹੀਦੀ ਸੀ ਜ਼ਮਾਨਤਾਂ ਕਰਵਾਉਣ ਲਈ। ਜਿਨ੍ਹਾਂ ਨੇ ਇਹ ਆਪ ਹੁਦਰੀ ਕੀਤੀ, ਜਿਨ੍ਹਾਂ ਨੇ ਇੱਕ ਗੁਰਸਿੱਖ ਨੂੰ ਜਲੀਲ ਕੀਤਾ, ਮਾਨਸਿਕ ਤੌਰ ਤੇ ਇੰਨਾ ਪ੍ਰਤਾੜਿਤ ਕੀਤਾ, ਜਦੋਜਹਿਦ ਤੇ ਉਹਨਾਂ ਨੂੰ ਕਰਨੀ ਚਾਹੀਦੀ ਸੀ ਜੇਲ੍ਹ ਚੋਂ ਬਾਹਰ ਨਿਕਲਣ ਲਈ। ਪਰ ਜਦੋਜਹਿਦ ਇਹ ਕਰਦੇ ਪਏ ਜਾ ਕੇ ਕਿ ਸਾਡੀ ਮੰਗ ਪੱਤਰ ਲਓ ਜੀ, ਸਾਡੀ ਸੁਣਵਾਈ ਕਰੋ, ਸਾਡੀ ਫਰਿਆਦ ਸੁਣੋ, ਸਾਡੀ ਪੱਗ ਲਾ ਦਿੱਤੀ ਹੈ, ਦਸਤਾਰ ਲਾ ਦਿੱਤੀ। ਇਹ ਦਸਤਾਰ ਕੱਲੀ ਜਗਰੂਪ ਸਿੰਘ ਦੀ ਨਹੀਂ ਲੱਥੀ, ਇਹ ਦਸਤਾਰ ਹੈ ਜਿਹੜੀ ਉਹ ਪੂਰੇ ਵਿਸ਼ਵ ਦੇ ਵਿੱਚ ਵੱਸਦੇ ਸਿੱਖਾਂ ਦੀ ਲੱਥੀ ਹੈ। ਦਸਤਾਰ ਜਦੋਂ ਵੀ ਕਿਤੇ ਸਿੱਖ ਦੀ ਲੈਂਦੀ ਉਹ ਸਾਰੀ ਕੌਮ ਦੀ ਲੈਂਦੀ ਹੈ। ਤਾਂ ਉਹ ਉਸ ਮਾਮਲੇ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਢਿੱਲ ਵਰਤਾਈ ਹੈ, ਔਰ ਆਲਮ ਇਹ ਹੈ ਢਿੱਲ ਵਰਤਾਈ ਦਾ ਕਿ ਜੇ ਮਾਮਲਾ ਕੀਤਾ ਦਰਜ 3-4 ਦਿਨਾਂ ਬਾਅਦ, ਤੇ ਮਾਮਲਾ ਦਰਜ ਕੀਤਾ 295 ਦਾ। ਸਾਰੀ ਦੁਨੀਆ ਨੇ ਵੇਖਿਆ ਉਹ ਜਗਰੂਪ ਸਿੰਘ ਹੋਰਾਂ ਦੇ ਨਾਲ ਕੁੱਟਮਾਰ ਹੋਈ ਹੈ। ਤੇ ਜੇ ਆਪਾਂ ਕਿਸੇ ਨੂੰ ਨਹੁੰ ਵੀ ਮਾਰ ਦਿੰਦੇ ਆ ਤੇ ਧਾਰਾ 323 ਲੱਗ ਜਾਂਦੀ ਹੈ, ਧਾਰਾ 323 ਚੋਂ ਵੀ ਪੁਲਿਸ ਜੜ ਦਿੰਦੀ ਹੈ। ਤੇ ਇੱਥੇ ਉਹਦੇ ਨਾਲ ਏਡੀ ਭਿਅੰਕਰ ਕੁੱਟਮਾਰ ਕੀਤੀ ਗਈ ਤੇ ਧਾਰਾ 295 ਲਾ ਦਿੱਤੀ। 295 ਦੀ ਤਾਂ ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਹੈ ਕਿ ਥਾਣੇ 'ਚ ਜਾਂਦੇ ਹੀ ਜ਼ਮਾਨਤ ਹੋ ਜਾਂਦੀ ਹੈ। ਹੁਣ ਸੰਵਿਧਾਨ ਇਹ ਕਿਹੋ ਜਿਹਾ ਕਿ ਇੱਕ ਰਾਹਗੀਰ ਨੂੰ ਜਿਹੜਾ ਸ਼ਾਂਤਮਈ ਢੰਗ ਨਾਲ ਜਾ ਰਿਹਾ ਉਹਨੂੰ ਏਡੇ ਵੱਡੇ ਪੱਧਰ ਤੇ ਕੁੱਟਮਾਰ ਕੀਤੀ ਜਾਂਦੀ, ਭੀੜ ਵੱਲੋਂ ਉਹਨੂੰ ਜਲੀਲ ਕੀਤਾ ਜਾਂਦਾ, ਜਾਨੀ ਉਹ ਸਾਰੀ ਉਮਰ ਨਾ ਭੁੱਲਣ ਵਾਲਾ ਉਹਨੂੰ ਨਸੂਰ ਦਿੱਤਾ ਜਾਂਦਾ। ਤੇ ਦੂਜੇ ਪਾਸੇ ਜੇ ਕੋਈ ਝੁੰਡ ਚੋਂ ਭੇਡ ਚੁੱਕ ਲਵੇ ਤੇ ਉਹਦੀ 6 ਮਹੀਨੇ ਜ਼ਮਾਨਤ ਨਹੀਂ ਹੁੰਦੀ। ਇਹ ਕਿਹੋ ਜਿਹਾ ਸੰਵਿਧਾਨ ਹੈ? ਔਰ ਇਹੋ ਜਿਹੇ ਸੰਵਿਧਾਨ ਦੇ ਕੰਮ ਆ ਜਿਹੜੇ 295 ਧਾਰਾ ਤਾਂ ਲਾਈ ਜਾਂਦੇ ਆ ਔਰ ਲਾ ਕੇ ਇਹ ਨਹੀਂ ਦੱਸਦੇ ਪਏ ਕਿ ਵਿੱਚ ਨਾ ਕਿਹਦੇ ਦਰਜ ਕੀਤੇ ਆ। ਸੁਖਾਕ ਦੀ ਇਹ ਕਾਰਵਾਈ ਹੈ, ਕਾਰਵਾਈ ਨਹੀਂ। ਮੈਂ ਜਿਵੇਂ ਅੱਗੇ ਕਿਹਾ ਇਹ ਕਾਗਜ਼ਵਾਈ ਹੈ। ਔਰ ਇਹੋ ਜਿਹੀ ਕਾਰਵਾਈਆਂ ਜਿਹੜੀਆਂ
ਜਿਹੜੀਆਂ ਕਾਗਜ਼ਵਾਈਆਂ ਹੈ ਉਹ ਸਿੱਖਾਂ ਦੇ ਭਰੋਸੇ ਨੂੰ ਦਿਨੋਂ ਦਿਨ ਘੱਟ ਕਰਦੀਆਂ ਜਾਂਦੀਆਂ। ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਆਪਣੀ ਪਿੱਠ ਤੇ ਆਪ ਹੀ ਛੁਰਾ ਚਲਾਉਣ ਡਏ ਆ। ਜੀ ਜੀ, ਅਗਲੀ ਗੱਲ ਕਰੀਏ ਵੀ ਹੁਣ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਪੁਲਿਸ ਨਹੀਂ ਕਰ ਸਕੇਗੀ ਪਰੇਸ਼ਾਨ, ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ। ਅਸਲ ਦੇ ਵਿੱਚ ਕੀ ਹੁੰਦਾ ਸੀਗਾ ਜੀ ਕਿ ਆਪਣੇ ਇੱਥੇ ਭਾਰਤ ਦੇ ਵਿੱਚ ਜਦੋਂ ਕੋਈ ਰਾਹਗੀਰ ਤੜਫ ਰਿਹਾ ਹੁੰਦਾ ਸੀਗਾ, ਜ਼ਖਮਾਂ ਦੀ ਤਾਪ ਚੱਲਦਾ, ਤਾਂ ਲੋਕ ਆਸੇ ਪਾਸੇ ਲੰਘ ਜਾਂਦੇ, ਇਸ ਕਰਕੇ ਕਿ ਬਹੁਤ ਸਾਰੇ ਬੰਦੇ ਜ਼ਖਮੀਆਂ ਨੂੰ ਚੁੱਕਣ ਦੇ ਚੱਕਰ ਦੇ ਵਿੱਚ ਆਪ ਫਸ ਗਏ, ਕਿਉਂਕਿ ਪੁਲਿਸ ਨੇ ਭੇਜ ਲੈਂਦੀ ਕਿ ਭਾਈ ਤੂੰ ਹੀ ਮਾਰ ਕੇ ਸੁੱਟਿਆ। ਜੇ ਕੋਈ ਮਰ ਜਾਵੇ ਤੇ ਘਰ ਦੇ ਦੂਜੇ ਤੇ ਕੇਸ ਕਰ ਦਿੰਦੇ ਆ ਕਿ ਸਾਡਾ ਤਾਂ ਮਾਰਿਆ ਤੂੰ ਆ। ਸੋ ਇਹ ਬੜਾ ਚੱਕਰ ਚੇਂਜ ਚੱਲਦਾ ਰਿਹਾ ਲੰਮੇ ਸਮੇਂ ਤੱਕ, ਔਰ ਇੱਕ ਡਰ ਬੈਠ ਗਿਆ ਸੀ ਕਿਉਂਕਿ ਪੁਲਿਸ ਤੇ ਤੁਹਾਨੂੰ ਪਤਾ ਬਹਾਨਾ ਲੱਭਦੀ ਹੈ, ਉਹ ਤੇ ਸੱਤ ਬੁਲਾਵੇਂ ਭੰਨ ਕੇ ਵੀ ਬੰਦਾ ਲੈ ਆਉਂਦੀ ਕਿ ਇਹ ਕੰਮ ਤੂੰ ਕੀਤਾ, ਤੇ ਜਿਹੜਾ ਬੰਦਾ ਮੌਕੇ ਤੇ ਖੜਾ ਉਹ ਤੇ ਫਿਰ ਉਹਨਾਂ ਦੇ ਸੂਤ ਹੀ ਆ ਜਾਂਦਾ। ਇਹ ਇੱਕ ਖੌਫ ਬਣ ਗਿਆ ਸੀ ਕਿ ਲੋਕ ਰਾਹਗੀਰਾਂ ਦੇ ਕੋਲ ਖੜਦੇ ਨਹੀਂ, ਜਿਹੜੇ ਜ਼ਖਮੀ ਹੁੰਦੇ ਸੜਕਾਂ ਤੇ ਪਏ ਹੁੰਦੇ ਆ, ਤਾਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਮੌਤਾਂ ਹੁੰਦੀਆਂ ਉਹਨਾਂ ਚੋਂ ਬਹੁਤ ਵੱਡੀ ਪਰਸੈਂਟੇਜ ਉਹ ਹੈ ਜਿਹੜੀ ਮੌਕੇ ਤੇ ਫਸਟ ਐਡ ਮਿਲ ਤੋਂ ਮਹਿਰੂਮ ਰਹਿ ਜਾਂਦੀ ਹੈ, ਇਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੇਕਰ ਉਹਨਾਂ ਨੂੰ ਸਹਾਇਤਾ ਮਿਲ ਜਾਵੇ ਤਾਂ ਬਚ ਸਕਦੇ ਆ। ਹੁਣ ਇਹਨਾਂ ਨੇ ਜਿਹੜੇ ਸਾਡੇ ਜੁਡੀਸ਼ਰੀ ਦੇ ਵਿੱਚ ਬੈਠੇ ਆ ਵੱਡੇ ਲੋਕ, ਉਹਨਾਂ ਨੇ ਨਵੇਂ ਹੁਕਮ ਬਣਾਏ ਨੇ, ਨਵੇਂ ਨਿਯਮ ਬਣਾਏ ਨੇ, ਜਿੱਦਾਂ ਕਿ ਹਾਦਸੇ ਤੋਂ ਬਾਅਦ ਪੁਲਿਸ ਦੇ ਐਂਬੂਲੈਂਸ ਨੂੰ ਬੁਲਾਉਣ ਵਾਲੇ ਤੋਂ ਉਹਦੀ ਸ਼ਨਾਖਤ ਪੁੱਛੀ ਨਹੀਂ ਜਾਏਗੀ। ਯਾਨੀ ਜੇ ਤੁਸੀਂ ਦੱਸਣੀ ਚਾਹੁੰਦੇ ਹੋ ਤਾਂ ਦੱਸੋ, ਨਹੀਂ ਤਾਂ ਤੁਹਾਨੂੰ ਕੋਈ ਪੁੱਛ ਨਹੀਂ ਸਕਦਾ। ਜੇ ਉਹ ਪਛਾਣ ਦੱਸੇ ਬਿਨਾਂ ਤੋਂ ਜਾਣਾ ਚਾਹੁੰਦਾ ਤਾਂ ਜਾਣ ਦੇਣਗੇ, ਕੋਈ ਚੱਕਰ ਨਹੀਂ ਹੈ। ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਸ਼ਖਸ ਨੂੰ ਪਛਾਣ ਦੱਸਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਯਾਨੀ ਡਾਕਟਰ ਵੀ ਤੁਹਾਨੂੰ ਨਹੀਂ ਕਹਿਣਗੇ ਕਿ ਆਪਣਾ ਇੱਥੇ ਸਾਈਨ ਕਰੋ, ਆਪਣੀ ਇੱਥੇ ਪਛਾਣ ਦੱਸੋ। ਸੋ ਇਸ ਤਰ੍ਹਾਂ ਦੇ ਕੁਝ ਨਿਯਮ ਕਾਇਦੇ ਬਣਾਏ ਆ, ਤਾਂ ਮੈਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਆ। ਸਾਡੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਜਾਗਰਤੀ ਆਉਣੀ ਚਾਹੀਦੀ ਹੈ। ਸਾਡੇ ਲੋਕਾਂ ਨੂੰ ਇਹ ਠੀਕ ਹੈ ਕਿ ਡਰ ਹੈ ਜਿਹੜਾ, ਇਸ ਡਰ ਤੋਂ ਬਾਹਰ ਕਰਕੇ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਇਸ ਤਰ੍ਹਾਂ ਦੀ ਸੈੱਟ ਕਰਨੀ ਚਾਹੀਦੀ ਹੈ ਕਿ ਅੱਜ ਜੇਕਰ ਤੁਸੀਂ ਕਿਸੇ ਜ਼ਖਮੀ ਨੂੰ ਬਚਾਓਗੇ ਤਾਂ ਕੱਲ ਨੂੰ ਹੋ ਸਕਦਾ ਹੈ ਉਹ ਜ਼ਖਮੀ ਤੁਹਾਨੂੰ ਬਚਾ ਲਵੇ ਤੇ ਜ਼ਖਮੀ ਦੀ ਥਾਂ ਤੇ ਉਸ ਦਿਨ ਤੁਸੀਂ ਪਏ ਹੋ। ਇਹ ਸੋਚ ਆਵੇ ਸਾਡੇ 'ਚ, ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਦੀਆਂ। ਜੀ ਜੀ ਬਿਲਕੁਲ ਜੀ, ਅੱਗੇ ਆਲਰੇਡੀ ਪਰੇਸ਼ਾਨ ਹੋਏ ਹੁੰਦੇ ਆ ਜੀ ਉਸ ਮੌਕੇ ਦੇ ਉੱਤੇ ਬੰਦੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਅੱਜ ਜਿਹੜਾ ਜੋਤੀ ਆਦਿੱਤਿਆਨਾਥ ਆ ਉਹਨੇ ਫਿਰ ਜ਼ਹਿਰ ਉਗਲਿਆ। ਹੋਰ ਉਹ ਤੋਂ ਉਮੀਦ ਵੀ ਵੈਸੇ ਕੋਈ ਨਹੀਂ ਸੀ ਵੀ ਭਾਰਤ ਮਾਤਾ ਕੀ ਜੈ ਜੇ ਨਾ ਕਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਦੇਸ਼ 'ਚ ਰਹਿਣ ਦਾ ਕੋਈ ਹੱਕ ਹੀ ਨਹੀਂ। ਇਹਨਾਂ ਕੰਬਖਤਾਂ ਨੇ ਇਹਨਾਂ ਜਿਹੜੀਆਂ ਕਹਾਵਤਾਂ ਦੇ ਮਾਇਨੇ ਸੀ ਉਹ ਵੀ ਬਦਲ ਕੇ ਰੱਖ ਦਿੱਤੇ। ਪਹਿਲਾਂ ਕਹਿੰਦੇ ਹੁੰਦੇ ਸੀ ਮੁਰਦਾ ਬੋਲੇ ਕਫਨ ਪਾੜੇ, ਹੁਣ ਕਹਿੰਦੇ ਯੋਗੀ ਬੋਲੇ ਜ਼ਹਿਰ ਡੋਲੇ। ਇਹਨਾਂ ਨੇ ਕਹਾਵਤਾਂ ਦੇ ਮਾਇਨੇ ਬਦਲ ਦਿੱਤੇ ਆ ਇਹ ਆਪਣੀਆਂ ਕਰਤੂਤਾਂ ਦੇ ਨਾਲ। ਯੋਗ ਸ਼ਬਦ ਦਾ ਜਿਹੜਾ ਅਰਥ ਹੈ ਨਾ ਜੀ, ਉਹ ਹੈ ਜੋੜ। ਸੰਸਕ੍ਰਿਤ ਤੋਂ ਸ਼ਬਦ ਲਿਆ ਜਾਂਦਾ ਯੋਗ, ਜੋੜ। ਤੇ ਯੋਗੀ ਕਿਹਨੂੰ ਕਹਿੰਦੇ? ਜੋੜਨ ਵਾਲਾ। ਤੇ ਇਹਨੇ ਭਾਈ ਸਾਹਿਬ ਨੇ ਤਾਂ ਹੱਥ 'ਚ ਕੁਹਾੜਾ ਫੜਿਆ, ਫਿਰਕੂ ਕੁਹਾੜਾ। ਇਹ ਤਾਂ ਤੋੜਨ ਤੇ ਉਤਾਰੂ ਹੈ। ਜਦੋਂ ਵੀ ਬੋਲਦਾ ਤੋੜਨ ਵਾਲੀ ਗੱਲ ਕਰਦਾ, ਜੋੜਨ ਵਾਲੀ ਗੱਲ ਨਹੀਂ ਕਰਦਾ। ਹੁਣ ਕੱਲ ਮੋਹਨ ਭਾਗਵਤ ਨੇ ਥੋੜਾ ਜਿਹਾ ਰੁਖ ਨਰਮ ਕੀਤਾ ਸੀ। ਪਹਿਲਾ ਬਿਆਨ ਭਾਰਤ ਕੀ ਜੈ ਵਾਲਾ ਜਿਹੜਾ ਸਾਰਾ ਮੁੱਦਾ ਉਠਾ ਕੇ ਅਖੀਰ RSS ਮੁਖੀ ਨੇ ਕਿਹਾ ਕਿ ਨਹੀਂ, ਜ਼ਬਰਦਸਤੀ ਨਹੀਂ ਖਵਾਇਆ ਜਾਣਾ ਚਾਹੀਦਾ। ਤੁਸੀਂ ਮੁਲਕ ਇਸ ਤਰ੍ਹਾਂ ਦਾ ਬਣਾਓ ਕਿ ਲੋਕ ਆਪਣੀ ਖੁਸ਼ੀ ਨਾਲ ਭਾਰਤ ਮਾਤਾ ਕੀ ਜੈ ਕਹਿਣ। ਤਾਂ ਮੈਨੂੰ ਲੱਗਦਾ ਕਿ ਉਹ ਚੰਗੀ ਗੱਲ ਹੈ ਕਿ ਜੇ ਕੋਈ ਮਾਹੌਲ ਇਸ ਤਰ੍ਹਾਂ ਦਾ ਬਣ ਜੇ, ਜੋ ਆਪਣੀ ਕੋਈ ਮਰਜ਼ੀ ਨਾਲ ਕਹਿੰਦਾ ਤਾਂ ਕਹੀ ਜਾਵੇ। ਪਰ ਯੋਗੀ ਆਦਿੱਤਿਆਨਾਥ ਜਿਹੜਾ ਕਹਿੰਦਾ ਕਿ ਭਾਰਤ ਮਾਤਾ ਕੀ ਜੈ, ਜਿਹੜੇ ਨਹੀਂ ਕਹਿੰਦੇ ਉਹਨਾਂ ਨੂੰ ਇਸ ਦੇਸ਼ 'ਚ ਰਹਿਣ ਦਾ ਹੱਕ ਨਹੀਂ। ਹੁਣ ਇਹ ਵੇਖੋ ਕਿ ਇਹ ਦੇਸ਼ ਤੁਸੀਂ ਪਟੇ ਤੇ ਲਿਆ, ਇਹ ਮੁਲਕ ਤੁਹਾਡੀ ਜ਼ਗੀਰ ਹੈ, ਤੁਹਾਡੇ ਪਿਓ ਦਾਦੇ ਦੀ ਜ਼ਗੀਰ ਹੈ। ਇਹ ਮੁਲਕ ਜਿਹੜਾ ਆ ਇਹ ਸਾਰਿਆਂ ਦਾ ਸਾਂਝਾ। ਔਰ ਯੋਗੀ ਆਦਿੱਤਿਆਨਾਥ ਨੂੰ ਸਾਡਾ ਪੰਜਾਬੀਆਂ ਦਾ ਸਵਾਲ ਆ, ਸਾਰੇ ਪੰਜਾਬੀਆਂ ਦਾ ਸਵਾਲ ਆ, ਸਾਰੇ ਸਿੱਖਾਂ ਦਾ ਸਵਾਲ ਆ ਜੀ। ਤੂੰ ਦੱਸ, ਤੇਰੀ RSS ਜਿਹਦੀ ਵਿਚਾਰਧਾਰਾ ਨੂੰ ਤੁਸੀਂ ਸਿਰ ਤੇ ਲੈ ਕੇ ਤੇ ਅੱਜ ਤਰਸ਼ੂਲ ਫੜ ਕੇ ਭਗਵਾ ਪਾ ਕੇ ਸਾਰੇ ਮੁਲਕ ਨੂੰ ਤੁਸੀਂ ਅੱਗੇ ਲਾਇਆ, ਗਾਹ ਪਾਇਆ, ਤੁਹਾਡੀ ਉਸ RSS ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੇ ਤੁਹਾਡੇ ਕਾਰਕੁਨ ਫਾਹੇ ਚੜੇ, ਕਿੰਨੇ ਤੁਹਾਡੇ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਏ। ਇੱਕ ਗਿਆ ਸੀ ਤੇ ਉੱਥੋਂ ਮਿੰਨਤਾਂ ਕਰਕੇ ਕਾਲੇ ਪਾਣੀ ਦੀ ਸਜ਼ਾ ਮਾਫ ਕਰਾ ਕੇ ਤੇ ਮੁੜ ਆਇਆ ਸੀ। ਕੀ ਪੂਰੀਆਂ ਪਾਈਆਂ ਤੁਸੀਂ? ਤੇ ਤੁਸੀਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਕੁਝ ਨਹੀਂ ਕੀਤਾ, ਤੇ ਤੁਹਾਨੂੰ ਕੀ ਹੱਕ ਹੈ ਲੋਕਾਂ ਦੇ ਫੈਸਲੇ ਥੋਪਣ ਦਾ? ਜੀ ਜੀ ਬਿਲਕੁਲ ਜੀ। ਇਹ ਤਾਂ ਉਦੋਂ ਕਸ਼ਮੀਰੀ ਪੰਡਤਾਂ ਦੇ ਹੱਕ 'ਚ ਨਾ ਆਏ, ਇਹਨਾਂ ਨੇ ਤਾਂ ਹੁਣ ਦੇ ਵਿੱਚ ਤਾਂ ਕੀ ਕਰਨਾ ਸੀਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਚੋਣ ਕਮਿਸ਼ਨ ਬੰਗਾਲ 'ਚ ਲੱਭੇਗਾ ਪੰਜਾਬ ਦੇ ਹਾਕਮਾਂ ਦਾ ਤੋੜ। ਇਹ ਬੜੀ ਖਬਰ, ਦਿਲਚਸਪ ਖਬਰ ਹੈ ਜਿਹਦੇ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਗਿਆ। ਔਰ ਇਹ
ਇੱਕ ਖਬਰ ਜਿਹੜੀ ਹੈ ਪੁਸ਼ਟੀ ਕਰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸੱਤਾ ਨਸ਼ੀਨ ਲੋਕ ਆ ਉਹ ਕਿੰਨੇ ਤਾਕਤਵਰ ਹੋ ਚੁੱਕੇ ਆ। ਅਸਲ ਦੇ ਵਿੱਚ ਬੰਗਾਲ ਦੇ ਅੰਦਰ 35 ਸਾਲ ਲਗਾਤਾਰ ਖੱਬੇ ਪੱਖੀਆਂ ਨੇ ਰਾਜ ਕੀਤਾ ਹੈ। ਚੋਣ ਕਮਿਸ਼ਨ ਹੁਣ ਉਹ ਚੀਜ਼ਾਂ ਨੂੰ ਖੰਗਾਲ ਰਿਹਾ ਹੈ ਕਿ ਉਹ ਕਿਹੜੇ ਕਾਰਨ ਸੀ ਕਿ ਉਹ ਲਗਾਤਾਰ 35 ਸਾਲ ਰਾਜ ਕਰਦੇ ਗਏ। ਕਿਉਂਕਿ 5 ਸਾਲ ਪਹਿਲਾਂ ਕੀਤੇ, ਅਗਲੇ 5 ਸਾਲ ਉਹਨਾਂ ਨੇ ਆਸਾਨੀ ਨਾਲ ਮੈਦਾਨ ਮਾਰ ਲਿਆ, ਅਗਲੇ 5 ਸਾਲ ਉਦੋਂ ਵੀ ਆਸਾਨੀ ਨਾਲ ਮੈਦਾਨ ਮਾਰ ਲਿਆ। ਕਿ ਉਹ ਕੀ ਚੀਜ਼ ਹੈ ਕਿ ਜਿਹੜਾ ਸੱਤਾ 'ਚ ਜਿਹੜਾ ਰਿਪੀਟ ਹੁੰਦਾ ਹੈ ਬੰਦਾ, ਉਹ ਅਗਲੀ ਵਾਰ ਉਦੋਂ ਦੁੱਗਣੀ ਤਾਕਤ ਨਾਲ ਮੈਦਾਨ 'ਚ ਉਤਰਦਾ ਤੇ ਇੱਧਰੋਂ ਉੱਧਰੋਂ ਕਰਕੇ ਮੈਦਾਨ ਫਤਿਹ ਕਰ ਲੈਂਦਾ। ਉਹ ਚੀਜ਼ਾਂ ਦਾ ਤੋੜ ਲੱਭ ਰਿਹਾ ਕਿ ਇੱਥੇ ਵੀ 2 ਵਾਰੀ ਜਿਹੜੇ ਸੱਤਾ ਨਸ਼ੀਨ ਲੋਕ ਆ ਉਹਨਾਂ ਨੇ ਸੱਤਾ ਭੋਗ ਲਈ ਹੈ, ਔਰ ਪਿਛਲੀ ਵਾਰੀ ਉਹਨਾਂ ਨੇ ਬੜੀ ਆਸਾਨੀ ਦੇ ਨਾਲ ਅਣਕਿਆਸੀ ਜਿੱਤ ਜਿਹੜੀ ਦਰਜ ਕਰ ਲਈ ਸੀਗੀ। ਸੋ ਉਹ ਹੁਣ ਉੱਥੇ ਤੋੜ ਲੱਭ ਰਿਹਾ ਕਿ ਜਿਹੜਾ ਕੁਝ, ਕਿਉਂਕਿ ਚੋਣਾਂ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਮੰਨਿਆ ਕਿ ਗਲਤ ਹੱਥ ਕੰਡੇ ਅਪਣਾਏ ਜਾਂਦੇ ਆ, ਔਰ ਉਹ ਗਲਤ ਹੱਥ ਕੰਡੇ ਅਪਣਾਉਣ ਤੋਂ ਬਾਅਦ ਜਦੋਂ ਸੱਤਾ 'ਚ ਪਹੁੰਚ ਜਾਂਦੇ ਆ ਤੇ ਉਹਨਾਂ ਤੇ ਆਪਣੇ ਆਪ ਹੀ ਪਰਦੇ ਪੈ ਜਾਂਦੇ। ਕਿਉਂਕਿ ਅਜੇ ਤੱਕ ਸਾਡੇ ਭਾਰਤੀ ਸਿਆਸਤਦਾਨ ਇੰਨੇ ਬੀਬੇ ਬੱਚੇ ਨਹੀਂ ਬਣੇ ਕਿ ਉਹ ਆਪਣੇ ਤੇ ਕਾਰਵਾਈ ਕਰ ਲੈਣ, ਇੰਨੀ ਕੁ ਅਕਲ ਉਹਨਾਂ ਨੂੰ ਹੈਗੀ ਆ। ਸੋ ਉਹ ਚੀਜ਼ਾਂ ਦਾ ਤੋੜ ਲੱਭ ਰਹੇ ਆ ਕਿ ਉੱਥੇ ਜੋ ਕੁਝ ਹੋਇਆ 35 ਸਾਲਾਂ ਦੇ ਵਿੱਚ, ਉਸ ਤੋਂ ਬਾਅਦ ਕਿਵੇਂ ਉਹ ਸੱਤਾ ਬਦਲੀ, ਕਿਵੇਂ ਉਹ ਸੱਤਾ 'ਚ ਤਾਕਤਵਰ ਹੋਏ, ਇਹ ਸਭ ਚੀਜ਼ਾਂ ਜਿਹੜੀਆਂ ਉਹ ਖੰਗਾਲ ਰਹੇ ਆ। ਕਿਉਂਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਪੰਜਾਬ ਦੇ ਮੈਦਾਨ 'ਚ ਆਉਣਾ ਚੋਣ ਕਮਿਸ਼ਨ ਵਾਲਿਆਂ, ਔਰ ਇੱਥੇ ਆ ਕੇ ਸਾਰੀਆਂ ਸਥਿਤੀਆਂ ਬਦਲ ਜਾਂਦੀਆਂ, ਔਰ ਇੱਥੋਂ ਦੇ ਹਾਕਮਾਂ ਦੀ ਜਿਹੜੀ ਤਾਕਤ ਆ ਉਹ ਮੁੱਖ ਤੌਰ ਤੇ ਤਾਕਤ ਆ ਪਿੰਡਾਂ ਦੇ ਵਿੱਚੋਂ ਆਉਣ ਵਾਲਾ ਐਮ ਕੀ ਹੈ, ਮਸਲ, ਮਨੀ, ਮੈਨ ਪਾਵਰ। ਇਹ ਚੀਜ਼ਾਂ, ਤਿੰਨੇ ਚੀਜ਼ਾਂ, ਲਾਠੀ, ਬੰਦਿਆਂ ਦੀ ਗਿਣਤੀ ਤੇ ਪੈਸਾ, ਤਿੰਨੇ ਚੀਜ਼ਾਂ ਹੀ ਪਿੰਡਾਂ ਚੋਂ ਆਉਂਦੀਆਂ, ਔਰ ਨਾਲ ਉਹਨਾਂ ਨੂੰ ਸਪੋਰਟ ਕਰਦੀ ਹੈ ਗੋਲਕ। ਸੋ ਇਹ ਇੱਕ ਤਾਣਾ ਬਾਣਾ ਹੈ ਜਿਹਨੂੰ ਉਹ ਸਮਝਣ ਦੀ ਕੋਸ਼ਿਸ਼ ਕਰਨਗੇ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਸਰਕਾਰ ਦਾ ਦਾਅਵਾ ਅੱਧ ਅਧੂਰਾ, 4-5 ਮਹੀਨਿਆਂ 'ਚ ਇੱਕ ਵੀ ਭਰਤੀ ਨਹੀਂ ਹੋਈ। ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਕਿਹਾ ਸੀਗਾ ਜੀ ਕਿ ਅਸੀਂ 1,25,000 ਨੌਕਰੀਆਂ ਦੇਵਾਂਗੇ। ਵੈਸੇ ਸਰਦਾਰ ਸੁਖਬੀਰ ਸਿੰਘ ਭੁਲੱਕੜ ਨੇ ਥੋੜੇ ਜਿਹੇ, ਵੈਸੇ ਤੇ ਇਹਨਾਂ ਨੇ ਕਿਹਾ ਸੀ ਅਸੀਂ 1 ਸਾਲ ਦੇ ਵਿੱਚ 1 ਲੱਖ ਨੌਕਰੀ ਦਿਆਂਗੇ, ਯਾਨੀ ਜੇ ਐਤਕੀ 10ਵਾਂ ਸਾਲ ਆ ਤਾਂ 10 ਲੱਖ ਭਰਤੀ ਜਿਹੜੀ ਹੋ ਜਾਣੀ ਚਾਹੀਦੀ ਸੀ, ਪਰ ਹੋਇਆ ਕੁਛ ਵੀ ਨਹੀਂ। ਬਾਬਾ ਜੀ ਕਾ ਠੁੱਲੂ ਜਿਵੇਂ ਕਹਿ ਦਿੰਦੇ ਹੁੰਦੇ ਆ ਕਪਿਲ ਹੋਰੀ, ਕੁਛ ਵੀ ਨਹੀਂ ਹੈ। ਤੇ ਇਸ ਵਾਰੀ ਇਹਨਾਂ ਨੇ ਬੜੇ ਧੂਮ ਧੜੱਕੇ ਦੇ ਨਾਲ ਪ੍ਰਚਾਰ ਕੀਤਾ ਸੀ। ਉਹ ਜਿੰਨੇ ਮੈਨੂੰ ਲੱਗਦਾ ਨੌਕਰੀ ਵਾਲਿਆਂ ਦੇ ਜਿਹੜੇ ਇਸ਼ਤਿਹਾਰ ਦਿੱਤੇ ਇਹਨਾਂ ਨੇ, ਜਿੰਨੇ ਰੁਪਈਆਂ ਦੇ ਅਖਬਾਰ ਦੇ ਵਿੱਚ, ਉਨੇ ਤਾਂ ਮੈਨੂੰ ਲੱਗਦਾ 5-7 ਬੰਦੇ ਰੱਖ ਲੈਂਦੇ, ਸਾਰੀ ਉਮਰ ਦੀ ਉਹਨਾਂ ਦੀ ਤਨਖਾਹ ਚਲੇ ਜਾਣੀ ਸੀ। 5-7 ਭਰਤੀਆਂ ਤੇ ਉਹ ਇਸ਼ਤਿਹਾਰਾਂ 'ਚ ਨਿਕਲ ਆਉਣੀਆਂ ਸੀ, ਪਰ ਇਸ਼ਤਿਹਾਰ ਜਿਹੜੇ ਆ ਉਹ ਇਸ਼ਤਿਹਾਰ ਹੀ ਰਹਿ ਗਏ, ਉਹ ਹਾਲੇ ਤੱਕ ਕਾਰਗਰ ਨਹੀਂ ਹੋਏ। ਹੁਣ ਇਹਨਾਂ ਨੇ ਭਰਤੀਆਂ ਸ਼ੁਰੂ ਕੀਤੀਆਂ ਸੀ, ਵੈਸੇ ਪਿੱਛੇ ਜੇ ਪਟਵਾਰੀਆਂ ਦੀ ਭਰਤੀ ਕੀਤੀ, ਉਹਦੇ ਵਿੱਚ ਯੂਨੀਵਰਸਿਟੀ ਦਾ ਦਬਾਅ ਪੈ ਗਿਆ। ਉਹਨਾਂ ਨੇ, ਆਪਾਂ ਖਬਰ ਕੀਤੀ ਸੀ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਮੱਕੜ ਜਾਲ ਬੁਣ ਲਿਆ, ਉਹਨਾਂ ਨੇ ਠੱਗੀ ਦਾ ਢੰਗ ਬੰਨ ਲਿਆ। ਉਹ ਦੂਜੇ ਪਾਸੇ ਜਿਹੜੇ ਕਲਰਕਾਂ ਦੀ ਭਰਤੀ ਹੈ ਉਹਦੇ ਲਈ ਵੀ ਲਿਖਤੀ ਪੇਪਰ ਲੈ ਗਏ ਸੀਗੇ, ਪਰ ਇਹ ਤਾਂ ਜਾਨੀ ਜਿਹੜੀਆਂ ਵੀ ਭਰਤੀਆਂ ਦੇ ਪੇਪਰ ਲੈ ਗਏ ਉਹ ਅਟਕੇ ਪਏ ਆ। ਕਈਆਂ ਨੇ ਤਾਂ ਉਹ ਲੁੱਟ ਦਾ ਬਣਾ ਲਿਆ ਢੰਗ, ਉਹ ਤਾਂ ਕਰਕੇ ਆ ਗਏ ਘਪਲੇ ਦੇ ਖੇਤਰ 'ਚ ਆ ਗਏ, ਤਾਂ ਕਰਕੇ ਉਹ ਜਿਹੜੀਆਂ ਲਟਕ ਗਈਆਂ। ਕਈਆਂ ਨੂੰ ਜਾ ਕੇ ਕੋਰਟ ਦੇ ਵਿੱਚ ਚੈਲੰਜ ਹੋ ਗਿਆ। ਕਈ ਜਿਹੜੀਆਂ ਭਰਤੀਆਂ ਉਹ ਥੋੜੀਆਂ ਹਾਲੇ ਚੱਲਦੀਆਂ ਪਈਆਂ, ਜਿਵੇਂ ਇੱਕ ਭਰਤੀ ਆ ਉਹਦੇ 'ਚ ਸ਼ਾਇਦ 600 ਜਿਹੜੀ ਭਰਤੀ ਕਰਨੀ ਹੈ ਲੈਕਚਰਾਰਾਂ ਦੀ ਭਰਤੀ, ਉਹ ਸਹੀ ਢੰਗ ਨਾਲ ਆਪਣੀ ਪ੍ਰਕਿਰਿਆ ਦੀ ਦੌੜ ਦੇ ਵਿੱਚ, ਕੋਈ ਪਤਾ ਨਹੀਂ ਉਹਦੇ 'ਤੇ ਵੀ ਕਦੋਂ ਬ੍ਰੇਕ ਲੱਗ ਜਾਣੀ ਹੈ। ਯਾਨੀ ਕਿ ਕੁੱਲ ਮਿਲਾ ਕੇ ਦੇਖੀਏ, ਇਹਨਾਂ ਨੇ ਐਲਾਨ ਕੀਤਾ ਸੀ 4-5 ਮਹੀਨੇ ਪਹਿਲਾਂ ਕਿ 1 ਸਾਲ 'ਚ 1,25,000 ਨੌਕਰੀ ਦੇ ਦਿਆਂਗੇ। ਸਾਲ ਦਾ ਤੀਜਾ ਹਿੱਸਾ ਚਲੇ ਗਿਆ, ਨੌਕਰੀ ਹਾਲੇ ਤੱਕ ਇੱਕ ਵੀ ਨਹੀਂ ਦਿੱਤੀ, ਖਾਤਾ ਵੀ ਨਹੀਂ ਖੁੱਲਿਆ, ਨਾ ਖਾਤਾ ਖੁੱਲਿਆ, ਨਾ ਖੋਤਾ ਖੁੱਲਿਆ, ਕੱਖ ਵੀ ਨਹੀਂ, ਬੋਣੀ ਵੀ ਨਹੀਂ ਹੋਈ। ਹੁਣ ਰਹਿ ਗਏ 8 ਮਹੀਨੇ, ਤੇ ਜੇ ਇਸ ਹਿਸਾਬ ਦੇ ਨਾਲ ਚੱਲਦੇ ਰਹੇ 8 ਮਹੀਨਿਆਂ ਦੇ ਵਿੱਚ 1,25,000 ਤੱਕ ਹੀ 25,000 ਨੌਕਰੀ ਵੀ ਦਿੰਦੇ ਨਹੀਂ। ਔਰ ਦੂਜੀ ਗੱਲ ਇਹ ਹੈ ਕਿ ਟੈਸਟਾਂ ਵਾਲੇ ਚੱਕਰ 'ਚ ਪੈ ਹੀ ਕਿਉਂ ਆ? ਦੇਖੋ, ਇੱਕ ਬੰਦਾ ਉਹ BA ਕਰਕੇ ਆਉਂਦਾ, ਉਹਦੀ ਜਿਹੜੀ ਯੋਗਤਾ ਨੌਕਰੀ ਦੀ ਉੱਥੇ ਵੀ BA ਰੱਖੀ ਹੋਈ ਹੈ, ਤੇ ਉਹ BA ਕਰਕੇ ਜਦੋਂ ਆ ਗਿਆ ਕਾਲਜ ਦੇ ਵਿੱਚੋਂ, ਜਾਂ ਤੇ ਤੁਸੀਂ ਉਹਦਾ ਰਿਜ਼ਲਟ ਉੱਥੋਂ ਹੀ ਰੋਕ ਲਓ ਜੇ ਉਹ ਘੱਟ ਨੰਬਰਾਂ 'ਚ ਪਾਸ ਹੁੰਦਾ। ਜਦੋਂ ਉਹਨੇ BA ਕਰ ਲਈ ਚੰਗੇ ਨੰਬਰਾਂ 'ਚ, ਤੇ ਜਦੋਂ ਤੁਹਾਡੀ ਨੌਕਰੀ ਦੀ ਯੋਗਤਾ B ਹੈ, ਤੇ ਫਿਰ ਤੁਸੀਂ ਵਿੱਚ ਟੈਸਟਾਂ ਵਾਲਾ ਪੰਗਾ ਕਿਉਂ ਪਾਇਆ? 3 ਟੈਸਟ ਕਾਹਦੇ ਲਈ? ਔਰ ਜਿਹੜੇ ਟੈਸਟ ਜਿਹੜੇ ਯੂਨੀਵਰਸਿਟੀਆਂ, ਨਿੱਜੀ ਯੂਨੀਵਰਸਿਟੀਆਂ 'ਚੋਂ ਜਾਂ ਜਿਹੜੀਆਂ ਯੂਨੀਵਰਸਿਟੀਆਂ 'ਚੋਂ ਹੁੰਦੇ ਆ, ਉੱਥੇ ਜਾ ਕੇ ਉਹ ਲੁੱਟ ਦਾ ਸ਼ਿਕਾਰ ਬਣ ਜਾਂਦੇ ਆ, ਲੁੱਟ ਦਾ ਢੰਗ ਬਣ ਜਾਂਦੇ। ਜਿਹੜੇ ਲੁੱਟ ਦਾ ਸ਼ਿਕਾਰ ਬਣਦੇ ਆ ਉਹ ਮੁੜ ਕੇ ਅਦਾਲਤਾਂ 'ਚ ਜਾ ਕੇ ਚੈਲੰਜ ਕਰ ਦਿੰਦੇ। ਜੀ ਬਿਲਕੁਲ ਜੀ ਬਿਲਕੁਲ।
ਅਤੇ ਅਗਲੀ ਆਪਾਂ ਜੇ ਗੱਲ ਵੱਲ ਵਧੀਏ ਵੀ ਪੰਜਾਬੀ ਸਿਆਸੀ ਪਾਰਟੀਆਂ ਦੇ ਬੁਲਾਰਿਆਂ ਨੇ ਇੱਕ ਚੈਨਲ ਦੇ ਬਹਿਸ ਦੇ ਦੌਰਾਨ ਚੰਗੀ ਕੁੱਕੜ ਖੇਡ ਆਈ ਆ। ਬੰਦਾ ਸੋਚਦਾ ਹੋਊਗਾ ਵੀ ਇਹ ਵਾਕਿਆ ਹੀ ਸਿਆਸਤਦਾਨ ਨੇ ਜਾਂ ਕੀ ਗੱਲਾਂ ਕਰੀ ਜਾਂਦੇ ਨੇ। ਮੈਂ ਕਹਿੰਦਾ ਜੀ ਜਿਸ ਬੰਦੇ ਨੇ ਇਹ ਬਹਿਸ ਦੇਖੀ ਹੋਏਗੀ ਮੈਨੂੰ ਲੱਗਦਾ ਸ਼ਾਇਦ ਉਹ ਵੋਟ ਐਤਕੀ ਕਿਸੇ ਨੂੰ ਵੀ ਨਹੀਂ ਪਾਉਂਦਾ, ਵੋਟ ਨੋਟਾਂ ਨੂੰ ਪਾਏਗਾ। ਜੋ ਇਹਨਾਂ ਨੇ ਜਲੂਸ ਕੱਢਿਆ ਨਸ਼ੇ ਦੇ ਮੁੱਦੇ ਤੇ ਬਹਿਸ ਹੋਈ ਰਹੀ ਸੀਗੀ ਇੱਕ ਪੰਜਾਬੀ ਖਬਰੀ ਚੈਨਲ ਤੇ, ਉਹਦੇ ਵਿੱਚ 3-4 ਬੁਲਾਰੇ ਸਨ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਸਨ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ, ਕਾਂਗਰਸ ਵੱਲੋਂ ਸਨ ਸਰਦਾਰ ਸਾਧੂ ਸਿੰਘ ਧਰਮਸੋਤ, ਅਕਾਲੀਆਂ ਵੱਲੋਂ ਸਨ ਸਰਦਾਰ ਵਿਰਸਾ ਸਿੰਘ ਵਲਟੋਆ। ਔਰ ਉੱਥੇ ਗੱਲਾਂ ਕੀ ਕੀਤੀਆਂ ਇਹਨਾਂ ਨੇ ਚੱਲਦੇ ਡਿਬੇਟ 'ਚ ਲੱਖਾਂ ਲੋਕਾਂ ਦੇ ਸਾਹਮਣੇ। ਉਹ ਪਹਿਲੀ ਗੱਲ ਤੇ ਜਿਹੜਾ ਹਿੰਮਤ ਸਿੰਘ ਸ਼ੇਰਗਿੱਲ ਆ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਤੇ ਬੰਦ ਹੀ ਨਹੀਂ ਹੋਇਆ ਸਾਰੇ ਪ੍ਰੋਗਰਾਮ 'ਚ, ਉਹਦੇ ਸਾਰੇ ਬਟਨ ਨੱਪ ਕੇ ਵੇਖ ਲਏ, ਉਹ ਬੰਦ ਹੀ ਨਹੀਂ ਹੋਇਆ, ਉਹ ਆਪੇ ਹੀ ਰੌਲਾ ਪਾਈ ਗਿਆ। ਤੇ ਜਿਹੜਾ ਸਾਧੂ ਸਿੰਘ ਧਰਮਸੋਤ ਸੀ ਉਹ ਪੈ ਗਿਆ ਹਿੰਮਤ ਸਿੰਘ ਸ਼ੇਰਗਿੱਲ ਨੂੰ, ਕਹਿੰਦਾ ਭਕਾਈ ਨਾ ਮਾਰੋ, ਇਹੋ ਜਿਹੇ ਸ਼ਬਦ ਵਰਤੇ। ਵਿਰਸਾ ਸਿੰਘ ਵਲਟੋਆ ਹਿੰਮਤ ਸਿੰਘ ਸ਼ੇਰਗਿੱਲ ਨੂੰ ਇੱਥੋਂ ਤੱਕ ਕਹਿ ਗਿਆ, ਕਹਿੰਦਾ 2017 ਵਿੱਚ ਯੂਪੀ ਬਿਹਾਰ ਵਾਲੇ ਤਾਂ ਭੱਜ ਜਾਣਗੇ, ਤੇਰੇ ਤੋਂ ਭੱਜਿਆ ਵੀ ਨਹੀਂ ਜਾਣਾ ਜਿਹੋ ਜਿਹਾ ਤੇਰਾ ਸਰੀਰ ਹੈ। ਉਹ ਇਹੋ ਜਿਹੀ ਧਮਕੀ ਦੇ ਗਏ। ਫਿਰ ਸਾਧੂ ਸਿੰਘ ਧਰਮਸੋਤ ਜਿਹੜੇ ਵਲਟੋਆ ਨੂੰ ਪੈ ਨਿਕਲੇ, ਉਹ ਕਹਿੰਦੇ ਦੇਖੀ ਕਿਤੇ ਦਹੀਂ ਦੇ ਭੁਲੇਖੇ ਕਪਾਹ ਦੀਆਂ ਫੁੱਟੀਆਂ ਨੂੰ ਹੱਥ ਨਾ ਪਾ ਲਈ ਹੋਏ। ਉਹ ਵਿਰਸਾ ਸਿੰਘ ਵਲਟੋਆ ਜਿਹੜਾ ਉਹ ਧਰਮਸੋਤ ਨੂੰ ਪੈ ਨਿਕਲਿਆ, ਕਹਿੰਦਾ ਜਾ ਓਏ ਜਾ, ਤੇਰਾ ਪੈਗ ਲੈਣ ਦਾ ਟਾਈਮ ਹੋ ਗਿਆ, ਕੈਪਟਨ ਡੀਕਦਾ ਪਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਲੱਗਦਾ ਸੀ ਮੈਨੂੰ ਤੇ ਐਂ ਜਾਪਣ ਡਿਆ ਸੀ ਕਿ ਪੰਜਾਬੀ ਖਬਰੀ ਚੈਨਲ ਨਹੀਂ, ਮੈਂ ਭੁਲੇਖੇ ਨਾਲ ਪਾਕਿਸਤਾਨੀ ਪੰਜਾਬੀ ਐਕਸ਼ਨ ਫਿਲਮਾਂ ਵਾਲੀ ਕੋਈ ਚੈਨਲ ਆਇਆ। ਜੀ ਜੀ ਬਿਲਕੁਲ ਜੀ, ਇੱਥੋਂ ਤਾਂ ਹੁਣ ਸਪਸ਼ਟ ਹੀ ਹੋ ਜਾਂਦਾ ਵੀ ਕਰਦੇ ਕੀ ਆ, ਆਪਸ ਦੇ ਵਿੱਚ ਇੱਦਾਂ ਲੱਗੇ ਆ, ਕਿੱਦਾਂ ਕੁੱਕੜਾਂ ਨੂੰ ਲੜਦੇ ਆ। ਲੋਕਾਂ ਦੇ ਬਾਰੇ ਇਹਨਾਂ ਨੇ ਸਵਾਹ ਕੁਛ ਸੋਚਣਾ ਹੈ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਜਿਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।